ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਪਿੰਡ ਪੱਧਰੀ ਔਰ ਇੱਥੇ ਅਸੀਂ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨ ਆਏ ਹਾਂ ਜਿਨ੍ਹਾਂ ਦਾ ਤਾਲੁਕ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹੇ ਤੋਂ ਹੈ ਔਰ ਉਹ ਕਿਹੜੇ ਪਿੰਡ ਦੇ ਵਸਨੀਕ ਨੇ ਔਰ ਉਹਨਾਂ ਦੀਆਂ ਕੀ ਯਾਦਾਂ ਨੇ, ਉਹਨਾਂ ਦੀ ਕੀ ਕਹਾਣੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਨਾਲ ਕਰਾਂਗੇ। तमाम देखने वाले जिन्ने भी साढ़े दर्शक ने उन्होंने सारिਆਂ ਨੂੰ ही बहुत ज़्यादा अस्सलाम वालेकुम आदाब सत श्री अकाल ते नमस्कार जी। आओ अज बजुर्गों के नाल गलबात करते हैं और इन्हां दे ख्यालात तुहाडे नाल सांझे करते हैं जी। अस्सलाम वालेकुम। वालेकुम सलाम। की हाल चाल है जी? अल्लाह पाक दा करम। ठीक ठाक बेहतरीन अल्हम्दुलिल्लाह माशाअल्लाह। सेहत सूहत तो ठीक है तुहाडी? हाँ ठीक है शुक्र अल्लाह दा। जिला अपना फिर हुशियारपुर सी तुहाडा? जिला हुशियारपुर तहसील दसूहा। दसूहा। पिंड किहड़ा सीगा जी? पिंड नंगली। पिंड नंगली। ਤੇ ਪਿੰਡ ਨੰਗਲੀ ਦੇ ਵਿੱਚ ਆਲੇ ਦੁਆਲੇ ਕੋਈ ਯਾਦ ਆ ਕਿਹੜੇ ਕਿਹੜੇ ਪਿੰਡ ਹੋਰ ਵੀ ਸੀਗੇ? ਗਿਲਜੀਆਂ, ਕਮਾਲਪੁਰ, ਆਲਮਪੁਰ, ਬਰੀਮਪੁਰ, ਇਹ ਸਾਡੇ ਆਲੇ ਦੁਆਲੇ ਸਾਡੀਆਂ ਜ਼ਮੀਨਾਂ ਸੀਗੀਆਂ। ਕਾਲਮਾ ਦੇ ਵਿੱਚ ਵੀ ਡੋਗਰਾਂ ਦਾ ਪਿੰਡ ਸੀ ਉਹ ਕਾਲਮਾ ਪਿੰਡ ਸੀ। ਅਸੀਂ ਉੱਥੇ ਵੀ ਜਾਂਦੇ ਰਹੇ ਯਾਨੀ ਕਾਲਮਾ ਪਿੰਡ ਸੀ। ਕਾਲਮਾ ਪਿੰਡ ਸੀ। ਹਾਂ। ਹੋਰ ਲਾਗੇ ਲਾਗੇ ਦੇ ਕੋਈ ਹੋਰ ਪਿੰਡ? ਮਿਆਣੀ ਪਠਾਣਾ ਦੀ ਕਰਕੇ ਸਾਦੇ ਸੀ। ਠੀਕ ਹੈ ਠੀਕ ਹੈ। ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਤੁਹਾਡੇ ਤੋਂ ਇਲਾਵਾ ਮਤਲਬ ਮੁਸਲਮਾਨਾਂ ਤੋਂ ਇਲਾਵਾ ਹੋਰ ਵੀ ਕੌਮਾਂ ਆਬਾਦ ਸੀਗੀਆਂ? ਨਹੀਂ ਮੁਸਲਮਾਨਾਂ ਦਾ ਪਿੰਡ ਸੀ ਸਾਰੇ। ਕਮਾਲਪੁਰ ਸਿੱਖਾਂ ਦਾ ਸੀ। ਕਮਾਲਪੁਰ ਸਿੱਖਾਂ ਦਾ ਸੀ। ਸਿੱਖਾਂ ਦਾ। ਹੋਰ ਕਿਹੜੇ ਸਿੱਖਾਂ ਦੇ ਪਿੰਡ ਸੀ ਆਲੇ ਦੁਆਲੇ? ਅੱਧਾ ਆਲਮਪੁਰ ਸਿੱਖਾਂ ਦਾ। ਠੀਕ ਹੈ। ਤੇ ਬਾਕੀ ਸਾਰੇ ਮੁਸਲਮਾਨਾਂ ਦੇ ਪਿੰਡ ਸੀ। ਠੀਕ। ਜਿੰਨੇ ਵੀ ਪਿੰਡ ਮੈਂ ਦੱਸੇ ਆ ਅੱਧਾ ਪਿੰਡ ਆਲਮਪੁਰ ਮੁਸਲਮਾਨਾਂ ਦਾ। ਪਹਿਲਾਂ ਤਾਂ ਨਿਰਾ ਹੀ ਕੋਟਲਾ ਸੀ। ਫਿਰ ਇੱਥੇ ਦੋ ਬੰਦੇ ਅੱਲਾ ਦੇ ਬੰਦੇ ਹੋਏ ਆ ਆਲਮ ਮੌਲਵੀ ਗੁਲਾਮ ਰਸੂਲ, ਇੱਕ ਬਾਬਾ ਸ਼ੇਖ ਤਾਰ ਨਾਈ ਸੀ। ਯੂਸਫ ਜ਼ਲੈਖਾ ਲਿਖਿਆ ਸੀ ਮੌਲਵੀ ਗੁਲਾਮ ਰਸੂਲ। ਯੂਸਫ ਜੀ ਲਿਖਾ। ਇਹ ਉਹ ਗੁਲਾਮ ਰਸੂਲ ਸੀ। ਇਹ ਉਹ ਗੁਲਾਮ ਰਸੂਲ ਸੀ। ਗੁਜਰ ਸੀਗੇ ਮਾਸ਼ਾਅੱਲਾ। ਗੁਲਾਮ ਮੌਲਵੀ ਗੁਲਾਮ ਰਸੂਲ ਗੁਜਰ ਸੀਗੇ। ਠੀਕ। ਉਮਰ ਤੇ ਅੱਲਾ ਦੇ ਬੰਦੇ ਹੋਏ, ਬਹੁਤ ਨੇਕ ਅੱਲਾ ਦੇ ਬੰਦੇ। ਬਿਲਕੁਲ ਜੀ ਬਿਲਕੁਲ। ਪੂਰੀ ਦੁਨੀਆ ਅੱਜ ਵੀ ਉਹਨਾਂ ਨੂੰ ਜਾਣਦੀ ਹੈ ਜੀ, ਉਹਨਾਂ ਨੂੰ ਯਾਦ ਕਰਦੀ ਹੈ, ਉਹਨਾਂ ਦੀਆਂ ਕਿਤਾਬਾਂ ਪੜ੍ਹਦੀ ਹੈ, ਉਹਨਾਂ ਦੀ ਸ਼ੇਰੋ ਸ਼ਾਇਰੀ ਪੜ੍ਹਦੀ ਹੈ, ਸਾਰਾ ਕੁਝ ਉਹਨਾਂ ਨੇ ਕਿੱਸਾ। ਉਹਨਾਂ ਦੀਆਂ ਹੁਣ ਵੀ ਕਿਤਾਬਾਂ ਹੈਗੀਆਂ, ਹੁਣ ਵੀ ਅਜੇ ਵੀ ਸਾਡੇ ਕੋਲ, ਅਸੀਂ ਤਾਂ ਆਪ ਪੜ੍ਹਦੇ ਹਾਂ। ਬਿਲਕੁਲ। ਜਿਹੜੇ ਲੋਕ ਪੰਜਾਬੀ ਨਾਲ ਸੱਭਿਆਚਾਰ ਨਾਲ ਪਿਆਰ ਕਰਦੇ ਆ ਉਹ ਫਿਰ ਆਪਣੇ ਪੰਜਾਬੀਆਂ ਦੀ ਕਿੱਥੇ ਛੱਡਦੇ ਆ ਜੀ। ਸਾਰੀ ਚੀਜ਼ ਦਿਲ ਨਾਲ ਲਾ ਕੇ ਰੱਖਦੇ। ਸਾਡੀ ਜ਼ੁਬਾਨ ਹੀ ਪੰਜਾਬੀ ਆ ਸਾਰੀ। ਬਾਬਾ ਜੀ ਤੁਹਾਡੇ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਤਾਂ ਪਤਾ ਕਰ ਲਏ, ਹੁਣ ਅਸੀਂ ਤੁਹਾਡੇ ਵੱਲ ਆਉਂਦੇ ਆ। ਤੁਸੀਂ ਆਪਣਾ ਨਾਮ ਦੱਸੋ, ਕੀ ਹੈ ਤੁਹਾਡਾ ਸਹੀ ਪੂਰਾ ਨਾਮ? ਫਰਜ਼ੰਦ ਅਲੀ। ਫਰਜ਼ੰਦ ਅਲੀ। ਵਾਲਾ ਸਾਹਿਬ ਦਾ ਕੀ ਨਾਮ? ਬਲਦਮੇਰ ਅਲੀ। ਬਲਦਮੇਰ ਅਲੀ। ਠੀਕ ਹੈ। ਕਿੰਨੇ ਤੁਸੀਂ ਪੂਰੇ ਘਰ ਦੇ ਅਫਰਾਦ ਸੀਗੇ ਉਸ ਟਾਈਮ ਜਦੋਂ ਅਜਾੜੇ? ਸਾਡੇ ਸਿਰਫ ਦੋ ਖਾਨਦਾਨ ਸੀ, ਦੋ ਹੀ ਖਾਨਦਾਨ ਸੀ, ਸਾਰੇ ਰਾਈ ਸੀ। ਸਾਰੇ ਰਾਈ ਬਰਾਦਰੀ? ਹਾਂ ਸਾਰੇ ਰਾਈ ਬਰਾਦਰੀ। ਤੁਹਾਡੀ ਗੋਤ ਕਿਹੜੀ ਸੀ ਰਾਈਆਂ ਬਰਾਦਰੀ 'ਚ? ਪੱਦੂ। ਪੱਦੂ। ਹਾਂਜੀ। ਰਾਮੇ ਪੱਦੂ ਹੁੰਦੇ ਆ ਰਾਈ ਬਰਾਦਰੀ ਦੇ ਵਿੱਚ, ਗੋਤਾਂ ਵੀ ਹੁੰਦੀਆਂ। ਤੇ ਉੱਥੇ ਦਾ ਲੰਬੜਦਾਰ ਦਾ ਕੋਈ ਨਾਮ ਯਾਦ ਆ ਤੁਹਾਨੂੰ? ਕੌਣ ਸੀ ਨੰਬਰਦਾਰ? ਸੀਗਾ ਗਿਲਜੀਆਂ ਦੇ ਵਿੱਚ, ਗਿਲਜੀਆਂ ਨਾਲ ਪਿੰਡ ਸੀ ਪਠਾਣਾ ਦੀ, ਉਮਰ ਖਾਂ ਉਹਦੇ ਨਾਂ ਸੀ। ਤੁਹਾਡੇ ਪਿੰਡ ਦਾ ਵੀ ਉਹੀ ਲੰਬੜਦਾਰ ਸੀ? ਸਾਡੇ ਪਿੰਡ ਦਾ ਮਤਲਬ ਅਲੱਗਾ ਸੀਗਾ ਪਿੰਡ ਸਾਡਾ। ਇਹ ਵਿੱਚ ਦੀ ਬਹੀਂ ਆਉਂਦੀ ਸੀ, ਇੱਧਰਲੇ ਪਾਸੇ ਪਠਾਣਾ ਦਾ ਯਾਨੀ ਨੰਬਰਦਾਰ ਸੀ ਪਠਾਣ, ਉਮਰ ਖਾਂ। ਠੀਕ। ਹਾਂ ਪਠਾਣ। ਇਹ ਜਿਹੜਾ ਆਲਮਪੁਰ ਇੱਥੇ ਮੀਆਂ ਜੀਜਰਮਾਨ ਖਾਂ ਬਾਈਏ ਦਾ ਮਾਲਕ ਸੀ, ਜੈਲਦਾਰ ਸਫੈਦਪੋਸ਼ ਨੰਬਰਦਾਰ, ਯਾਨੀ 7 ਸਾਲ ਉਹਨੂੰ ਬੰਨ੍ਹਣ ਦਾ ਆਰਡਰ ਹੁੰਦਾ ਸੀ। ਬੜੀ ਗੱਲ। ਬਾਈਆਂ ਪਿੰਡਾਂ ਦੇ ਵਿੱਚੋਂ ਕੋਈ ਪੁਲਿਸ ਵਾਲਾ ਲਿਜਾ ਨਹੀਂ ਸੀ ਸਕਦਾ ਕਿਸੇ ਬੰਦੇ ਨੂੰ ਵੀ, ਯਾਨੀ ਅੱਲਾ ਦੀ ਬੜੀ ਕਰਮ ਨਵਾਜ਼ੀ ਸੀ। ਜੈਲਦਾਰ ਸਫੈਦਪੋਸ਼ ਸੀ। ਸਫੈਦਪੋਸ਼ ਸੀ ਜੈਲਦਾਰ ਸੀ। ਜੈਲਦਾਰ ਸਫੈਦਪੋਸ਼। ਹਾਂ ਨੰਬਰਦਾਰੀ ਵੀ ਸੀ। ਨਾਮ ਯਾਦ ਆ ਕੋਈ? ਕੀ ਹੈ ਨਾਮ ਉਹਨਾਂ ਦਾ? ਨਾਮ ਉਹਨਾਂ ਦਾ ਯਾਦ ਆ। ਦੱਸੋ ਕੀ ਨਾਮ? ਜੀਜ਼ਰਮਾਨ ਖਾਂ। ਅਜੀਜ਼ੁਰ ਰਹਿਮਾਨ ਖਾਂ। ਤੁਹਾਡੀ ਉਮਰ ਵੈਸੇ ਕਿੰਨੀ ਕਾ? ਮੇਰੀ ਉਮਰ ਆ 95 ਸਾਲ ਦੀ ਉਮਰ ਆ ਮੇਰੀ। ਹਾਂਜੀ। ਯਾਨੀ 8ਵਾਂ ਮਹੀਨਾ 95 ਸਾਲ ਦਾ। ਠੀਕ ਹੈ ਜੀ। ਮੈਂ ਚੰਗਾ ਭਲਾ ਸੀ, ਤਕੜਾ ਸੀ, ਬਾਈ ਕਰਦਾ ਸੀ। ਸਹੀ। ਬਾਕੀ ਜਿਹੜੇ ਚੌਧਰੀ ਬੰਦੇ ਪਿੰਡ ਦੇ ਸੀਗੇ ਯਾਨੀ ਆਪਸ ਵਿੱਚ ਫੈਸਲਾ ਜੋ ਵੀ ਕਰਦੇ ਸੀ ਨਾ, ਇੱਕ ਮੀਆਂ ਜੀ ਮੁਹੰਮਦ ਜਮੀਲ ਹੁੰਦਾ ਸੀ, ਇੱਕ ਤਾਇਆ ਸਾਡਾ ਹੁੰਦਾ ਸੀ ਕਾਸੂ। ਠੀਕ ਹੈ। ਇੱਕ ਤਾਇਆ ਸਾਡਾ ਮਾਮਦੀਨ। ਮਾਮਦੀਨ।
ਇਹ ਭਰਿਆ ਪੰਚਾਇਤ ਹੋਵੇ, ਇਹਨਾਂ ਨੇ ਜੋ ਫੈਸਲਾ ਕਰ ਦੇਣਾ। ਇੱਕ ਬਾਬਾ ਘਸੀਟਾ ਹੁੰਦਾ ਸੀ, ਠੀਕ ਹੈ 4 ਬੰਦੇ ਹੁੰਦੇ ਸੀਗੇ, ਕਿਸੇ ਬੰਦੇ ਨੇ ਬੋਲਣਾ ਨਹੀਂ, ਇਹਨਾਂ ਨੇ ਜੋ ਫੈਸਲਾ ਕਰ ਦੇਣਾ। ਬਿਲਕੁਲ ਇਮਾਨਦਾਰ ਬੰਦੇ ਸੀ, ਹਰ ਬੰਦੇ ਨੇ ਆਮੀਨ ਕਰਨੀ। ਯਾਨੀ ਇਹ ਸਾਡੇ ਪਿੰਡ ਦੇ ਵਿੱਚ 4-5 ਬੰਦੇ ਜਿਹੜੇ ਬਜ਼ੁਰਗ ਬੰਦਿਆਂ ਦਾ ਫਿਰ ਇਦਾਂ ਹੀ ਆ ਜੀ ਹੈਂ? ਸਾਰੇ ਹਰ ਜਗ੍ਹਾ ਅੱਜ ਵੀ ਬਜ਼ੁਰਗ ਬੰਦੇ ਜਦੋਂ ਗੱਲ ਕਰ ਦਿੰਦੇ ਕੌਣ ਬੰਦਾ ਉਹਨਾਂ ਦੀ ਗੱਲ ਨੂੰ ਫਿਰ ਉਹਨਾਂ ਕਰਦਾ ਦੀ ਗੱਲ ਕੋਈ ਇਰਾਦਾ ਨਹੀਂ ਸੀ। ਤੁਸੀਂ ਨਾਮ ਲਿਆ ਸੀ ਅੱਗੇ ਸਫੈਦਪੋਸ਼ ਦਾ ਨਾਮ ਲਿਆ ਸੀ ਅਜ਼ੀਜ਼ੁਰ ਰਹਿਮਾਨ ਦਾ। ਹਾਂ, ਉਹਨਾਂ ਦੇ ਬਾਰੇ ਕਿੰਨਾ ਕੁ ਜਾਣਦੇ ਹੋ? ਕਿਹੜੀ ਬਰਾਦਰੀ ਸੀ ਉਹਨਾਂ ਦੀ? ਉਹ ਪਠਾਨ ਸੀ। ਪਠਾਨ ਸੀ ਬਰਾਦਰੀ ਦੀ। ਹਾਂ, ਸਹੀ, ਚੰਗੀ ਗੱਲਬਾਤ ਸੀ ਪੂਰੇ ਇਲਾਕੇ ਦੇ ਵਿੱਚ ਉਹਨਾਂ ਦੀ। ਪੂਰੇ ਇਲਾਕੇ ਦੇ ਵਿੱਚ ਯਾਨੀ ਕੋਈ ਅੰਗਰੇਜ਼ਾਂ ਦਾ ਰਾਜ ਸੀ, ਯਾਨੀ ਉਹਨਾਂ ਨੇ ਜਿਹੜੀ ਵੀ ਗੱਲ ਕਰਨੀ ਸਹੀ ਕਰਨੀ ਆ। ਉਹਨਾਂ ਤੋਂ ਬਗੈਰ ਕਿਸੇ ਬੰਦੇ ਨੂੰ ਪੁਲਿਸ ਵਾਲਾ ਲਿਜਾ ਨਹੀਂ ਸਕਦਾ। ਪਰਿਆ ਪੰਚਾਇਤ ਵਾਲੇ ਵੀ ਸੀ। ਹਾਂ, ਪੜ੍ਹਿਆ ਲਿਖਿਆ ਬੰਦਾ ਸੀ, ਯਾਨੀ ਬੱਗੀ ਤੇ ਜਾਣਾ ਉਹਨੇ, ਬੱਗੀ ਤੇ ਆਉਣਾ। ਬੱਗੀ ਤੇ ਆਉਣਾ। ਹਾਂ। ਕਿੰਨੀ ਕੁ ਜ਼ਮੀਨ ਸੀਗੀ ਉਹਦੀ? ਹੈਂ? ਉਹਨਾਂ ਦੀ ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਉਹਨਾਂ ਦੀ ਪਤਾ ਨਹੀਂ ਕਿੰਨੀ ਕੁ ਸੀ, ਯਾਨੀ ਪਤਾ ਹੀ ਨਹੀਂ, ਅੰਦਾਜ਼ਾ ਹੀ ਨਹੀਂ, ਇੰਨੀ ਅੰਦਾਜ਼ਾ ਹੀ ਜ਼ਮੀਨ ਨਹੀਂ ਸੀ। ਦਾ। ਉਹ ਜੇ ਕਿਸੇ ਨੇ 4 ਪੈਲੀਆਂ ਵਾਹ ਲਈਆਂ ਤੇ ਅਗਲੇ ਸਾਲ ਤੂੰ ਵਾਹ ਲਈਆਂ, ਮੈਂ ਕਹਿੰਦਾ ਜੀ ਉਹ ਤਾਂ ਬੰਜਰ ਹੋ ਗਈ, ਆਹ 4 ਪੈਲੀਆਂ ਮੈਨੂੰ ਦੇ ਦਿਓ। ਮੁਫਤ ਖਾਈ ਜਾਂਦੇ ਸੀ ਲੋਕ, ਕਿਸੇ ਨੂੰ ਐਡੇ ਸਿਰ ਨਹੀਂ ਸੀ ਆਉਂਦੇ। ਬਾਕੀ ਤੁਹਾਡਾ ਪਿੰਡ ਦੇ ਵਿੱਚ ਰਹਿਣ ਸਹਿਣ ਕਿਵੇਂ ਦਾ ਸੀ? ਸਾਰੇ ਮੁਸਲਮਾਨ ਭਰਾ ਰਹਿੰਦੇ ਹੁੰਦੇ ਸੀ? ਸਾਰੇ ਮੁਸਲਮਾਨ ਬਰਾਦਰੀ, ਇੱਕੋ ਹੀ ਬਰਾਦਰੀ ਸੀ ਸਾਰੀ, ਯਾਨੀ 2 ਖਾਨਦਾਨ ਸੀ ਸਾਰੇ, ਤੇ ਕਿਸੇ ਕਿਸਮ ਦੀ ਕੋਈ ਭਰਾਵਾਂ ਨਹੀਂ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿਵੇਂ ਦਾ ਰੱਖ ਰਖਾਓ ਸੀ? ਸਿੱਖਾਂ ਦੇ ਪਿੰਡਾਂ ਦੇ ਵੀ ਤੁਸੀਂ ਨਾਮ ਲਏ, ਉਹਨਾਂ ਨਾਲ ਤੁਹਾਡਾ ਮਿਲਣ ਜੁਲਣ ਕੈਸਾ ਹੁੰਦਾ ਸੀ? ਮੇਲ ਜੋਲ ਬਿਲਕੁਲ ਸਹੀ ਸੀ ਸਾਰਿਆਂ ਦੇ ਨਾਲ, ਕਿਸੇ ਦੇ ਨਾਲ ਕੋਈ ਵਿਗਾੜ ਨਹੀਂ। ਇੱਕ ਵਾਰੀ ਯਾਨੀ ਉਮਰ ਖਾਂ ਨੰਬਰਦਾਰ ਸੀ, ਉਹਦਾ ਪੁੱਤ ਸੀ ਹਸਨ ਖਾਂ। ਉਮਰ ਖਾਂ ਨੰਬਰਦਾਰ ਤੁਹਾਡੇ ਪਿੰਡ ਦਾ ਸੀ ਜਾਂ ਨਾਲ ਦੇ ਪਿੰਡ ਦਾ ਸੀ? ਪਿੰਡ ਦਾ ਨੰਬਰ ਇੱਕੋ ਹੀ ਸੀ। ਸਹੀ, ਆਪਣੀ ਆਪਣੀ ਮਰਜ਼ੀ ਨਾਲ, ਜਿਵੇਂ ਭੈਣੀਆਂ 'ਚ ਲੋਕ ਬੈਠੇ ਹੁੰਦੇ ਆ ਜਾਂ ਕੱਚੀ ਆਬਾਦੀ ਦੇ ਵਿੱਚ ਬਹਿ ਗਏ। ਸਾਡੀ ਬਰਾਦਰੀ ਸਾਰੀ ਇੱਕ ਪਾਸੇ ਸੀਗੀ, ਉਹ ਪਠਾਨ ਜਾਂ ਕੰਮੀ ਕਰੀ ਕਸਾਈ ਵਗੈਰਾ ਜੋ ਸੀ ਉਹ ਇੱਕ ਪਾਸੇ ਸੀ। ਉਹ ਨੰਬਰਦਾਰ ਦਾ ਉੱਥੇ ਸੀ ਮਕਾਨ, ਚੰਗੇ ਮਕਾਨ ਸੀਗੇ। ਸਹੀ, ਉਹਦਾ ਪੁੱਤ ਸੀਗਾ ਹਸਨ ਖਾਂ। ਸਹੀ। ਉਹ ਇੱਕ ਮਜ਼ਾਰਾ ਇਦਾਂ ਪੈਲੀ ਉਹਦੀ ਬਾਉਂਦਾ ਸੀ, ਉੱਥੇ ਕਿਸੇ ਬਜ਼ੁਰਗ ਦੀ ਖਾਨਗਾ ਸੀ। ਉਹ ਕਹਿਣਗਾ ਇਹ ਵਿੱਚ ਪੈਲੀ ਦੇ ਇੱਟਾਂ ਐਨੂੰ ਸਿੱਟ। ਉਹ ਸ਼ਾਮ ਨੂੰ ਆ ਕੇ ਬੈਠਕ ਦੇ ਉੱਤੇ ਚੜ੍ਹ ਗਿਆ ਕੁਦਰਤ ਅੱਲਾ ਦੀ। ਠੀਕ। ਤੇ ਉਹ ਬੰਦਾ ਜਿਹੜਾ ਰਾਗ ਪਾਉਂਦਾ ਸੀ, ਉਹ ਕਹਿੰਦਾ ਵੀ ਇਹ ਬਜ਼ੁਰਗ ਦੀ ਖਾਨਗਾਹ ਆ, ਬਜ਼ੁਰਗ ਇੱਥੇ ਹੈਗੇ ਆ। ਉਹ ਕੋਠੇ ਤੇ ਚੜ੍ਹ ਗਿਆ, ਬੇਅਦਬੀ ਕੀਤੀ। ਧੌਣ ਭਰ ਡੇ ਗਿਆ, ਉੱਥੇ ਧੌਣ ਦਾ ਮਣਕਾ ਟੁੱਟ ਗਿਆ, ਮਰ ਗਿਆ। ਲੰਬੜਦਾਰ ਦਾ ਮੁੰਡਾ, ਨੰਬਰਦਾਰ ਦਾ ਪੁੱਤ ਹਸਨ ਖਾਂ ਸੀ ਉਹਦੇ ਨਾਲ। ਸਹੀ। ਹਾਂ, ਠੀਕ ਹੈ। ਤੁਹਾਡੇ ਪਿੰਡ ਦਾ ਕੋਈ ਪਤਾ ਤੁਹਾਨੂੰ ਰਕਬਾ ਕਿੰਨਾ ਕੁ ਸੀਗਾ? ਬਾਈ ਬੀਜੀ ਵਾਲਾ ਰਕਬਾ ਕਿੰਨਾ ਕੁ ਸੀ? ਕਾਫੀ ਰਕਬਾ ਸੀ, ਯਾਨੀ ਬਾਈ ਬੀਜੀ ਤੇ ਇਹ ਤਾਂ ਨਹੀਂ, ਸਾਡੀ 20-25 ਕਮਾਜਮਾਨ ਸੀ, ਜ਼ਮੀਨ ਸੀ ਸਾਰੀ। ਸਹੀ। ਹੋਰ ਜ਼ਮੀਨਾਂ ਬਹੁਤ ਨੂੰ ਬੇਬਹਾਵਰਾਂ ਦੀਆਂ ਪਠਾਣਾਂ ਦੀਆਂ ਜ਼ਮੀਨਾਂ ਸੀਗੀਆਂ, ਜਿੰਨੀਆਂ ਮਰਜ਼ੀ ਵਾਹੀ ਗਿਆ। ਬਹਾਈ ਤੁਹਾਡੀ ਕਿਵੇਂ ਦੀ ਸੀਗੀ? ਊਂਠਾਂ ਦੀ ਸੀਗੀ ਬਹਾਈ ਤੁਹਾਡੀ ਜਾਂ ਬੋਲਦਾਂ ਦੀ ਸੀਗੀ? ਨਹੀਂ, ਬਹਾਈ ਕਰਨੇ ਆ ਆਪਣੇ ਬੋਲਦਾਂ ਨਾਲ, ਢੱਗਿਆ ਨਾ ਕਰਦੇ ਸੀ? ਢੱਗਿਆ ਨਾ ਕਰਨੇ। ਸਹੀ। ਜ਼ਮੀਨ ਕਿਵੇਂ ਦੀ ਸੀਗੀ ਉੱਥੇ ਦੀ? ਤੁਹਾਡੀ ਜ਼ਮੀਨ ਕਿਵੇਂ ਦੀ ਸੀ? ਜ਼ਮੀਨ ਸਾਡੀ ਸੀਗੀ 2 ਨੰਬਰ, 1 ਨੰਬਰ ਮਤਲਬ ਛੰਭ ਸੀ, ਉੱਥੇ ਬਾਸਮਤੀ ਬੀਜਦੇ ਸੀ। ਚੰਗੀ ਸੀ, ਮਾਰੂ ਬਾਸਮਤੀ। ਪਾਣੀ ਉਹਦੇ ਵਿੱਚ 4-4 ਉਂਗਲਾਂ ਖੜਾ ਰਹਿੰਦਾ ਸੀ 12 ਮੈਚ। ਜਦੋਂ ਵੱਢਣੀ ਰਾਹ ਦੇ ਵਿੱਚ ਗੱਡਾ ਖੜਾ ਕਰਨਾ, ਫਿਰ ਲੱਦਣਾ ਗੱਡਾ, ਯਾਨੀ ਖੁੱਭ ਜਾਂਦਾ ਸੀ। ਯਾਨੀ ਉਸ ਇਲਾਕੇ 'ਚ ਪਾਣੀ ਸੀ, ਉਹਦੇ ਪਾਸੇ ਪਾਣੀ ਬੇਟ ਦਾ ਇਲਾਕਾ ਸੀ। ਸਹੀ। ਇਹ ਇੱਧਰਲਾ ਪਾਸਾ ਜਿਹੜਾ ਸੀ ਚੜ੍ਹਦਾ ਪਾਸਾ, ਇਹ ਲਹਿੰਦਾ ਪਾਸਾ, ਇੱਧਰ ਸੀ ਮਹਿਰਾ ਜ਼ਮੀਨ, ਮਹਿਰਾ ਉਹਨੂੰ ਕਹਿੰਦੇ ਸੀ। ਯਾਨੀ ਫਸਲ ਥੋੜੀ ਜ਼ਿਆਦਾ ਰੇਤਲੀ, ਯਾਨੀ ਰੇਤਲੀ ਜ਼ਮੀਨ ਸੀ। ਜਦੋਂ ਮਾਰੂ ਜ਼ਮੀਨ ਸੀ ਸਾਰੀਆਂ, ਉਹ ਜਿਸ ਵੇਲੇ ਵਾਹੁਣੇ ਤੇ ਜ਼ਮੀਨ ਦੇ ਵਿੱਚੋਂ ਥੱਲਿਓਂ ਪਾਣੀ ਯਾਨੀ ਗਿੱਲ ਨਿਕਲਿਆ ਉਹਨੇ, ਉਦੋਂ ਯਾਨੀ ਪਹਿਲਾਂ ਮੱਕੀਆਂ ਵੱਢਣੀਆਂ, ਫਿਰ ਕਣਕ ਬੀਜਣੀ। ਸਹੀ। ਮੱਕੀ ਬੀਜਣੀ। ਮੇਰੀਆਂ 8 ਪੈਲੀਆਂ ਸੀ ਕਣਕ ਮੱਕੀ ਦੀਆਂ ਉੱਥੇ ਜਦੋਂ ਆਏ ਹਾਂ, ਤੇ ਖੂਹ ਲਵਾਇਆ ਸੀ ਅਸੀਂ। ਉੱਥੇ 2 ਪੈਲੀਆਂ ਬਾਸਮਤੀ ਦੀਆਂ ਲਾਈਆਂ ਸੀ, ਯਾਨੀ ਵੱਢਣ ਦਾ ਹੁਕਮ ਨਹੀਂ ਹੋਇਆ ਨਾ। ਤੇ 15-16 ਸਾਡੇ ਕੋਲ ਪਸ਼ੂ ਸੀ, ਯਾਨੀ ਪੈਰਾਂ ਤੋਂ ਨੰਗੇ ਰਾਤ ਨੂੰ ਨਿਕਲੇ 12 ਵਜੇ 14। ਅਸੀਂ ਤੁਹਾਨੂੰ ਲੈ ਕੇ ਆਉਨੇ ਉੱਧਰ ਵੀ, ਕਿ ਤੁਸੀਂ ਉੱਥੇ ਸਕੂਲ ਦੇ ਵਿੱਚ ਪੜ੍ਹਨ ਵੀ ਜਾਂਦੇ ਰਹੇ ਹੋ? ਆਲਮਪੁਰ ਨਾਲ ਸੀ ਪਿੰਡ ਕੋਈ? ਨਾਲ ਮੌਲਵੀ ਗੁਲਾਮ ਰਸੂਲ ਦਾ ਜਿਹੜਾ ਪਿੰਡ ਸੀ ਨਾ, ਸਾਡੇ ਲਾਗੇ ਹੀ ਸੀ। ਹਾਂਜੀ।
ਜਿੱਦਾਂ ਹੁਣ ਆ ਚੀਤੇ ਆ ਪੱਧਰੀ ਚੀਤੇ ਆ ਤਾਂ ਆ ਪੱਧਰੀ ਆ, ਇੰਨਾ ਕੀ ਫਰਕ ਕੋਲ ਕੋਲ ਹੀ ਸੀ। ਕੋਲ ਕੋਲ ਹੀ। ਉਹਨਾਂ ਦੇ ਪਿੰਡ ਤੁਸੀਂ ਪੜਨ ਜਾਂਦੇ ਰਹੇ? ਕਿੰਨਵੀਂ ਤੱਕ ਪੜ੍ਹੇ ਉੱਥੇ? ਮੈਂ 3 ਜਮਾਤਾਂ ਪੜ੍ਹਿਆ ਸਿਰਫ। ਸਹੀ ਹੈ, ਸਹੀ ਹੈ। ਉਦੋਂ ਤਾਂ 3 ਦੀ ਵੀ ਬੜੀ ਪੁੱਛ ਪ੍ਰਤੀਤ ਹੁੰਦੀ ਸਾਡੇ ਮੌਲਵੀ ਜਿਹੜਾ ਮੀਆਂ ਜੀ ਮੁਹੰਮਦ ਜਮੀਲ ਸੀ ਨਾ, 3 ਜਮਾਤਾਂ ਪੜ੍ਹਿਆ ਸੀ, ਤਹਿਸੀਲਦਾਰ ਸੀ ਬੈਂਕਾਂ ਦਾ। ਕਰ ਲੋ ਗੱਲ, ਇੰਨੀ ਉਦੋਂ ਸੀਗੀ, ਇੰਨੀ ਕਦਰ ਸੀ। ਸਹੀ। ਜਦੋਂ ਉਹਨਾਂ ਨੇ ਅਖਬਾਰ ਪੜ੍ਹਨੀ, ਦੁਨੀਆ ਨੇ ਆਲੇ ਦੁਆਲੇ ਦੇਖਣਾ, ਜਿਹੜਾ ਕੋਈ ਪੜ੍ਹਿਆ ਬੰਦਾ, ਮੌਲਵੀ ਗੁਲਾਮ ਰਸੂਲ ਨੇ 4 ਜਿਲਦਾਂ ਬਣਾਈਆਂ ਜੰਗ ਦੀਆਂ। ਇਹ ਸਿੱਖਾਂ ਦੀਆਂ ਜਿਹੜੀਆਂ ਸੀ ਨਾ ਵਡਿਆਈਆਂ, ਇਹ ਬਹੁਤ ਬੜੇ ਬੜੇ ਬਹਾਦਰ ਗਣਦੇ ਸੀ ਤੇ ਲੋਕ ਮਾਣ ਛੱਡੀ ਜਾਂਦੇ ਸੀ, ਸੁਣ ਕੇ ਮਾਣ ਲਿਆਏ ਸੀ ਇਹ ਇਲਾਕੇ ਦੇ। ਉਹਨਾਂ ਨੇ ਫਿਰ 4 ਜਿਲਦਾਂ ਬਣਾਈਆਂ, ਯਾਨੀ ਇੱਕ ਦੂਜੇ ਡਗੇ ਤੇ ਡਗਾ, ਬਹੁਤ ਬਹਾਦਰੀਆਂ ਲਿਖੀਆਂ। ਮੀਰ ਹਮਜ਼ਾ ਦਾ ਜੰਗ ਬਣਾਇਆ। ਕਾਫੀ ਜਿਲਦਾਂ ਦੇ ਵਿੱਚ ਫਿਰ ਇਸਲਾਮ ਦੇ ਜਿਹੜੇ ਮੁਜਾਹਿਦ ਹੋਏ ਉਹਨਾਂ ਬਾਰੇ ਲਿਖਿਆ। 4 ਜਿਲਦਾਂ ਜੰਗ ਦੀਆਂ। ਸਹੀ। 4 ਜਿਲਦਾਂ ਦੇਖੇ ਤੁਸੀਂ ਆਪ ਵੀ ਮੌਲਵੀ ਗੁਲਾਮ ਰਸੂਲ? ਮੈਂ ਨਹੀਂ ਦੇਖਿਆ। ਉਂਝ ਤੁਹਾਡੀ ਸੂਰਤ ਦੇ ਵਿੱਚ ਸੀਗੇ? ਨਹੀਂ, ਫੌਤ ਹੋ ਗਏ ਸੀਗੇ ਪਹਿਲਾਂ ਹੀ? ਉਹ ਪਹਿਲਾਂ ਫੌਤ ਹੋ ਗਿਆ ਸੀ। ਸਾਡਾ ਮਾਮਾ ਸੀ ਪਿੰਡ ਦੇ ਵਿੱਚ ਹੀ। ਉਹ ਕਹਿੰਦਾ ਸੀਗਾ, ਯਾਨੀ ਉਹ 130 ਸਾਲ ਦੀ ਉਮਰ ਦਾ, ਯਾਨੀ ਇੱਥੇ ਆ ਕੇ ਫੌਤ ਹੋਇਆ ਅਚਵਿੰਡੇ। ਤੇ ਉਹ ਸਾਡੇ ਬੰਦੇ ਵਪਾਰ ਕਰਦੇ ਸੀਗੇ ਵੱਡੇ। ਸਹੀ। ਉਹ ਬੁਖਾਰ ਚੜ੍ਹ ਗਿਆ, ਸਿਰ ਨੂੰ ਪੈ ਗਿਆ, ਜ਼ਬਾਨ ਬੰਦ ਹੋ ਗਈ। ਉਦੋਂ ਮੌਲਵੀ ਸਾਹਿਬ ਗੁਲਾਮ ਰਸੂਲ ਇੱਥੇ ਆਏ ਸਾਡੇ ਘਰ, ਇਹਨੂੰ ਸੱਦ ਕੇ ਲਿਆਂਦੇ। ਉਹ ਕਹਿੰਦੇ ਇਹਦੇ ਕੱਦੂ ਦੀ ਝਾਸ ਕਰੋ। ਅੱਛਾ। ਇਹਨੇ 12 ਵਜੇ, ਉੱਥੇ ਨਹੀਂ ਦੱਸਿਆ ਜਨਾਨੀਆਂ ਦੇ ਵਿੱਚ। ਸਾਡਾ ਪੜਦਾਦਾ ਸੀ, ਇੱਕ 130 ਸਾਲ ਦਾ ਸੀ, 2 ਸੋਟਿਆਂ ਨਾਲ ਤੁਰਦਾ ਹੁੰਦਾ ਸੀ, ਬੁੱਢਾ ਜਿਹਾ ਬੰਦਾ ਸੀ। ਉਹਨੂੰ ਕਹਿੰਦਾ ਫਤਿਹ ਦਿਨਾ ਉਰੇ ਆ ਜਰਾ। ਬਾਹਰ ਉਹਨੂੰ ਸੱਦ ਕੇ ਕਹਿੰਦਾ ਵੀ ਇਹਨੇ 12 ਵਜੇ ਫੌਤ ਹੋ ਜਾਣਾ, 12 ਵਜੇ ਫੌਤ ਹੋ ਜਾਣਾ। ਉੱਥੇ ਮੈਂ ਦੱਸਿਆ ਨਹੀਂ ਜਨਾਨੀਆਂ ਨੂੰ, ਯਾਨੀ ਉਹਨਾਂ ਨੇ ਚੀਆ ਵਾਟ ਪਾ ਲੈਣਾ ਸੀ। ਪੂਰੇ 12 ਵਜੇ ਫੌਤ ਹੋ ਗਿਆ। ਸਿਆਣੇ ਬੰਦੇ ਦਾਖ ਲੈਂਦੇ, ਗੱਲ ਨੂੰ ਪਛਾਣ ਲੈਂਦੇ ਆ, ਉਹ ਸਮਝ ਗਏ ਹੋਣੇ ਆ ਕੀ ਬਿਮਾਰੀ ਆ। ਉਹ ਬਿਮਾਰੀ ਨੂੰ ਵੀ ਸਮਝਦੇ ਸੀ ਗੱਲ। ਉਹਨੇ ਇੱਕ ਚਿੱਠੀ ਲਿਖੀ ਹੈ ਮੌਲਵੀ ਗੁਲਾਮ ਸਿੰਘ ਨੇ, ਉਹਦੇ 'ਚ ਕਹਿੰਦਾ ਨਿਜ ਤੇ ਵਧਾ ਇਲਮ ਮੈਂ ਯਾਦ ਕਰਦਾ, ਰੰਗ ਦੇਖਣੇ ਪੈ ਕਰੂਰਿਆਂ ਦੇ। ਵਾਹ। ਕਰੂਰਾ ਵੀ ਦੇਖਦੇ ਸੀ। ਹੈਂ। ਫਿਰ ਉਹਨੇ ਸ਼ੇਖਰ 'ਤੇ ਆ ਕੇ ਚਿੱਠੀ ਲਿਖੀ ਆ, ਆਲਮਪੁਰ ਵੱਲੋਂ ਮਾਲਵੇ ਬਗੀ ਚਿੱਠੀ, ਹੁਣ ਰਿਹਾ ਨਾ ਵਕਤ ਅਖੀਰ ਦਾ ਹੈ, ਅੱਜ 8ਵੀਂ ਮਾਹ ਮੁਹਰਮ ਹੋਇਆ, ਸਦੀ 13ਵੀਂ ਸਾਲ ਅਖੀਰ ਦਾ ਹੈ। ਯਾਨੀ ਮੇਰੇ ਕੋਲ ਅਜੇ ਵੀ ਉਹ ਕਿਤਾਬ ਹੈਗੀ ਆ। ਜਦੋਂ ਅਜਾੜੇ ਪਏ, ਜਦੋਂ ਇਹ ਵੰਡਾਂ ਪਈਆਂ, ਤੁਹਾਡੀ ਉਮਰ ਉਦੋਂ 13-14 ਸਾਲ ਸੀ? ਤੁਹਾਨੂੰ 19 ਸਾਲ। 18-19 ਸਾਲ। ਫਿਰ ਤਾਂ ਤੁਹਾਡੀ 85 ਸਾਲ ਨਾਲੋਂ ਉੱਤੇ ਉਮਰ ਬਣਦੀ ਆ। ਬਹਰਹਾਲ 95 ਸਾਲ ਦੀ ਉਮਰ ਆ ਮੇਰੀ। ਹਾਂਜੀ। ਯਾਨੀ 8ਵਾਂ ਮਹੀਨਾ 95 ਸਾਲ ਦਾ। ਠੀਕ ਹੈ ਜੀ। ਤੁਸੀਂ ਇਹ ਦੱਸੋ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਆ ਜਾੜੇ ਪੈ ਗਏ ਆ? ਹੁਣ ਕਿੱਦਾਂ ਉੱਠੇ ਤੁਸੀਂ, ਕੀ ਕਾਰਨ ਹੋਇਆ? ਉਦੋਂ ਪਹਿਲਾਂ ਐਲਾਨ ਹੋਇਆ ਮੁਸਲਮਾਨਾਂ ਦਾ, ਯਾਨੀ ਫਲੌਰ ਤੱਕ। ਹਾਂਜੀ। ਅਸੀਂ ਤਾਂ ਤਗੜੇ ਸੀ, ਯਾਨੀ ਸਾਨੂੰ ਸਮਝ ਲੱਗਦੀ ਸੀ ਗੱਲ ਦੀ। ਫਲੌਰ ਤੱਕ, ਫਲੌਰ ਦਾ ਲਾਹੌਰ ਬਣਾ ਦਿੱਤਾ। ਪਹਿਲਾਂ ਪਾਕਿਸਤਾਨ ਬੋਲਿਆ ਸਾਡਾ ਇਲਾਕਾ, ਫਿਰ 2 ਘੰਟਿਆਂ ਬਾਅਦ ਮਤਲਬ ਫਲੌਰ ਦਾ ਲਾਹੌਰ ਬਣਾ ਦਿੱਤਾ, ਹਿੰਦੁਸਤਾਨ ਹੋ ਗਿਆ। ਯਾਨੀ ਆ 5 ਜ਼ਿਲ੍ਹੇ ਜਿਹੜੇ ਸਾਡੇ ਅਲੱਗ-ਅਲੱਗ ਨਾਮ ਬੋਲਣ ਲੱਗ ਪਏ। ਕੋਈ ਹਮਲੇ ਸ਼ਮਲੇ ਹੋਏ ਸੀ? ਕਿੱਦਾਂ ਉੱਠੇ? ਸਾਡਾ ਇਲਾਕਾ ਆਹ ਮੁਸਲਮਾਨਾਂ ਦਾ ਸੀ ਸਾਰਾ। ਇਹ ਪਹਿਲਾਂ ਤਾਂ ਸਿੱਖ ਆਏ 2-4 ਦਿਨ ਪਹਿਲਾਂ, ਉੱਠਣ ਤੋਂ ਪਹਿਲਾਂ। ਤੇ ਆ ਪੋਹਾ ਸਾਰਾ ਜਿਹੜਾ ਫਤਿਹ ਕਰ ਲਈਏ। ਸਾਡੇ ਉੱਥੇ ਮਿਆਣੀ ਪਠਾਨ ਸੀ, ਉਮਰ ਖਾਨ ਦੇ ਨਾਂ। ਉਹਨੇ ਮੁੰਡੇ ਚੰਗੇ ਜਵਾਨ ਰੱਖੇ ਸੀ, ਅਸਲ ਰੱਖਿਆ ਸੀ। ਠੀਕ। ਉਹ ਜਿਸਲੇ ਆਇਆ, ਪਿੱਛੇ ਹੜ੍ਹ ਆਇਆ ਸੀ, ਅੱਗੇ ਮਤਲਬ ਪਟੜੀ ਤੁਰੇ ਆਉਂਦੇ ਆ, ਯਾਨੀ ਜਿੱਦਾਂ ਕਾਲੀ ਕੀੜੀ ਹੁੰਦੀ ਆ ਇੱਦਾਂ। ਉੱਥੇ ਫਿਰ ਉਹ ਪੋਹੇ ਨੇ ਸਾਰੇ ਨੇ ਮਾਰ ਦਿੱਤੇ ਜਿੰਨੇ ਸੀ। ਕੁਛ ਪਿੱਛੇ ਹੜ੍ਹ ਆਇਆ ਸੀ, ਉਹਦੇ 'ਚ ਡਿੱਗ ਕੇ ਮਰ ਗਏ। ਬਸ ਅਸੀਂ ਜਿਸਲੇ ਆਰਡਰ ਹੋਇਆ, ਇਹਦੋਂ ਸਾਰਾ ਪੋਹਾ ਸਿੱਖਾਂ ਦਾ ਪੈ ਗਿਆ। ਯਾਨੀ ਮੁਲਕ ਸਾਰਾ, ਯਾਨੀ ਆਰਡਰ ਹੋ ਗਿਆ ਕਿ ਤੁਸੀਂ ਚਲ ਜਾਓ ਇੱਥੋਂ ਪਾਕਿਸਤਾਨ ਦੇ। ਅਸੀਂ ਮਾਲ ਪਸ਼ੂ ਹਰ ਸ਼ੈ ਇੱਦਾਂ ਹੀ ਛੱਡ ਕੇ 12 ਵਜੇ ਰਾਤ ਦੇ ਅਸੀਂ ਨਿਕਲੇ ਹਾਂ ਉੱਥੋਂ। ਪਹਿਲੀ ਜੁੱਤੀਆਂ ਵੀ ਨਹੀਂ ਪਾ ਹੋਈਆਂ, ਯਾਨੀ ਇੱਦਾਂ ਪੋਹਾ ਸਾਰਾ ਆ ਗਿਆ। ਮੁਸਲਮਾਨਾਂ ਦਾ ਇਲਾਕਾ ਜਿਹੜਾ ਸੀ ਵੀ ਤਬਾਹ ਕਰ ਦਿਓ। ਇਹ ਵੀ ਅਸੀਂ ਨਿਕਲ ਕੇ ਉੱਥੇ ਮਿਆਣੀ ਆ ਗਏ। ਠੀਕ ਹੈ। ਮਿਆਣੀਓ ਫਿਰ ਉਹਨਾਂ ਨੇ ਆਰਡਰ ਕੀਤਾ ਕਿ ਪਾਕਿਸਤਾਨ ਚਲੋ। ਫਿਰ ਬੇਗੋਵਾਲ ਆ ਗਏ। ਅੱਛਾ। ਉੱਥੇ ਆ ਕੇ ਕੰਪ ਲਾਤਾ।
ਉੱਥੇ ਬੈਠੇ ਰਹੇ ਬੇਗੋਵਾਲ ਕੈਂਪ ਦੇ ਵਿੱਚ। ਬੇਗੋਵਾਲ ਕੈਂਪ ਦੇ ਵਿੱਚ। ਉੱਥੋਂ ਫਿਰ ਉਰੇ ਨਿਰਾਲੇ ਦਾ ਕੈਂਪ ਸੀ, ਠੀਕ ਹੈ। ਉੱਥੇ ਚਲੇ ਗਏ। ਖਾਣ ਪੀਣ ਨੂੰ ਕੋਈ ਲੱਭੇ ਨਾ। ਇੱਕ ਸਾਡੇ ਬੰਦੇ ਰਿਸ਼ਤੇਦਾਰ ਹੀ ਸੀ, ਬੱਕਰੀਆਂ ਦਾ ਏਜੰਟ ਸੀ। ਇੱਕ ਬੱਕਰੀ ਹਲਾਲ ਕਰ ਲੈਣੀ, ਉਹ ਭੁੰਨ ਕੇ ਖਾ ਲੈਣੀ। ਸਹੀ। ਫਿਰ ਮੁੜ ਕੇ ਉੱਥੇ ਆਰਡਰ ਆ ਗਿਆ, ਚਲੋ ਜੀ ਪਾਕਿਸਤਾਨ ਚਲ ਗਏ। ਪਾਕਿਸਤਾਨ ਚਲ ਗਏ, ਦਰਿਆ ਬਿਆਸਾ ਦਰਿਆ ਅਸੀਂ ਲੰਘੇ ਗਾਂ, ਉੱਥੋਂ ਤੁਰ ਪਏ। ਫਿਰ ਰਾਜ ਕੋਈ ਹਮਲੇ ਨਹੀਂ ਹੋਏ ਤੁਹਾਡੇ ਤੇ? ਰਾਤ ਦੇ ਵਿੱਚ ਸਾਡੇ ਅਮਨ ਅਮਾਨ ਹੀ ਰਿਹਾ ਕੰਮ? ਹਮਲਾ ਨਹੀਂ ਕੋਈ ਵੀ ਹੋਇਆ। ਸਾਡੇ ਨਾਲ ਆਰਮੀ ਸੀਗੀ, ਗੋਰਕਿਆਂ ਦੀ ਆਰਮੀ ਸੀ। ਜਦੋਂ ਅਸੀਂ ਅੰਮ੍ਰਿਤਸਰੋਂ ਪਰੇ ਖਲਚੀਆਂ ਦਾ ਕੰਮ ਸੀ, ਉੱਥੇ ਅਸੀਂ ਰਹੇ 3 ਦਿਨ। ਉਸੇ 3 ਦਿਨ ਤੇ 3 ਰਾਤਾਂ ਬਾਰਿਸ਼ ਪੈਂਦੀ ਰਹੀ, ਕਈ ਹਜ਼ਾਰਾਂ ਬੰਦੇ ਮਰੇ ਉੱਥੇ। ਬਾਰਿਸ਼ਾਂ ਬਹੁਤ ਪਈਆਂ? ਬਾਰਿਸ਼ ਬਹੁਤ ਜ਼ਿਆਦਾ ਪਈ, ਰਾਤ ਵੀ ਦਿਨ ਵੀ ਪਈ ਰਿਹਾ। ਇੱਕ ਖਾਣ ਨੂੰ ਕੁਛ ਨਾ ਲੱਭੇ। ਫਿਰ ਉਹ ਸਿੱਖ ਆਉਣ, ਇਹਦਾ 1 ਲੱਖ ਕਣਕ ਦੇ ਦਾਣਿਆਂ ਦੀ ਦੇਣ, ਰੁਪਈਏ ਦੀ। 1 ਰੁਪਈਆ 1 ਰੁਪਈਏ ਦੀ? 1 ਰੁਪਈਏ ਦੀ 1 ਲੱਖ ਦਾਣਿਆਂ ਦੀ। ਰੁਪਈਆ ਵੀ ਤਾਂ ਉਦੋਂ 1000 ਹੀ ਸੀ, 1000 ਰੁਪਈਏ ਜਿੰਨਾ ਸੀ। ਤੇ ਉਹ ਕੱਚੇ ਦਾਣੇ ਖਾ ਕੇ ਤੇ ਗੁਜ਼ਾਰਾ ਕੀਤਾ ਮੈਂ। ਫਿਰ ਕਹਿੰਦੇ ਚਲੋ ਬਈ ਚਲੋ ਅੰਮ੍ਰਿਤਸਰ ਵਿੱਚ ਕਲਫ ਆਰਡਰ ਲੱਗਾ ਸੀ। ਜਿਹੜੇ ਅੰਮ੍ਰਿਤਸਰ ਲੰਘੇ, ਅੱਗੇ ਸ਼ਾਮ ਸਿੰਘ ਦੀ ਅਟਾਰੀ ਸੀ। ਅਟਾਰੀ ਸ਼ਾਮ ਸਿੰਘ ਵਾਲੀ? ਸ਼ਾਮ ਸਿੰਘ ਵਾਲੀ ਅਟਾਰੀ। ਉੱਥੇ ਜਿਸ ਵੇਲੇ ਅਸੀਂ ਆਏ ਆ ਤੇ ਸਿੱਖ ਪੈ ਗਿਆ, ਇੱਧਰੋਂ ਵੀ ਤੇ ਇੱਧਰੋਂ ਵੀ, ਦੋਹਾਂ ਪਾਸਿਆਂ ਤੋਂ ਬਹੁਤ ਦੁਨੀਆ ਉੱਥੇ ਮਾਰੀ। ਫਿਰ ਡੋਗਰਾ ਮਿਲਟਰੀ ਆ ਗਈ, ਉਹਨਾਂ ਨੇ ਆ ਕੇ ਫਿਰ ਇੱਧਰ ਵੀ ਤੇ ਇੱਧਰ ਵੀ ਕਲੈਸ਼ਨ ਕੋਪਾਂ ਦੇ ਯਾਨੀ ਫੈਰ ਕੀਤੇ। ਫਿਰ ਮਾਰੇ ਸਿੱਖ ਬਹੁਤ, ਮਕਾਨ ਢਾਤੇ ਯਾਨੀ ਇਦਾਂ। ਫਿਰ ਸਾਰਿਆਂ ਨੇ ਜੱਥਾ ਜਿਹੜੀ ਉਹ ਕੰਟਰੋਲ 'ਚ ਕਰ ਲਿਆ ਉਹਨਾਂ ਨੇ, ਫਿਰ ਬਚਾ ਲਿਆ ਤੁਹਾਨੂੰ ਸਾਰਿਆਂ ਨੂੰ? ਅਸੀਂ ਪਿੱਛੇ ਬਹਿ ਗਏ, ਇਦਾਂ ਬੈਟਰੀ ਦੇ ਨਾਲ ਕੱਢਦੇ ਸੀਗੇ ਬੈਟਰੀਆਂ ਦੇ, ਬਹਿ ਜਾਓ ਬਹਿ ਜਾਓ ਬਹਿ ਜਾਓ। ਜਦੋਂ ਫਿਰ ਭੱਜ ਦੌੜ ਗਏ, ਫਿਰ ਸਾਨੂੰ ਆਰਡਰ ਦਿੱਤਾ ਵੀ ਚਲੋ 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 ਨਿਕਲੋ। ਅਸੀਂ ਉੱਥੋਂ ਜਿਉਂ ਅਟਾਰੀ ਤਾਂ ਫਿਰ ਲਾਹੌਰ ਦੇ ਕੋਲ ਹੀ ਆ, ਜ਼ਿਆਦਾ ਦੂਰ ਨਹੀਂ। ਅਸੀਂ ਯਾਨੀ ਪਾਕਿਸਤਾਨ ਦੇ ਹੱਦ 'ਚ ਆ ਗਏ। ਹਾਂਜੀ। ਤੇ ਤੁਰਨਾ ਹੋਵੇ ਭੁੱਖਿਆਂ ਤੋਂ, ਕਈ ਦਿਨ ਭੁੱਖਿਆਂ ਨੂੰ ਲੰਘ ਗਏ। ਭੁੱਖਿਆਂ ਭਾਣਿਆਂ ਫਿਰ ਕਿੱਥੋਂ ਸਫ਼ਰ ਹੁੰਦਾ ਜੀ? ਦਾਣੇ ਕਿਤੇ ਖਾਣੇ, ਐਵੇਂ ਬਚਾ ਜਾਣ ਦਾ। ਸਹੀ। ਹੋਰ ਕੋਈ ਖਾਣ ਨੂੰ ਵੀ ਨਾ ਲੱਭੇ, ਕਿਤੇ ਜਾ ਵੀ ਨਾ ਸਕੇ। ਇੱਥੇ ਚਲੇ ਆਏ ਆ ਅਸੀਂ ਪਾਕਿਸਤਾਨ ਦੀ ਹੱਦ 'ਚ। ਤੇ ਯਾਨੀ ਇੱਧਰ ਮੈਨੂੰ ਕੋਠੇ ਦਿਸੇ 10-12। ਮੈਂ ਕਿਹਾ ਚੱਲ ਉੱਥੋਂ ਮੈਂ ਆ ਕੇ ਰੋਟੀ ਲਿਆਉਣਾ। ਉੱਥੇ ਉਹ ਕਹਿੰਦੇ ਅਸੀਂ ਤਾਂ ਸਾਈ ਆ। ਅੱਛਾ। ਮੈਂ ਉੱਥੋਂ ਫੇਰ ਮੁੜ ਆਇਆ। ਜਦੋਂ ਅਸੀਂ ਉੱਥੇ ਆਏ ਆਪਣੇ ਬੰਦਿਆਂ ਕੋਲ ਕੈਂਪ ਸੀ, ਬਹੁਤ ਦੁਨੀਆ ਸੀ ਬੇਵਾ। ਟਾਂਗਿਆਂ ਦੇ ਉੱਤੇ ਰੋਟੀਆਂ, ਅਚਾਰ, ਇੱਕ ਰੋਟੀ ਫੜਾਈ ਜਾਣ, ਇੱਕ ਕਦਲੀ ਚਾਰ ਦੀ ਫੜਾਈ ਜਾਣ। ਉਹ ਫਿਰ ਖਾ ਕੇ ਗੁਜ਼ਾਰਾ ਕੀਤਾ ਮਾੜਾ ਮੋਟਾ। ਫਿਰ ਅਸੀਂ ਉੱਥੋਂ ਫਿਰ ਤੁਰ ਪਏ, ਭਗਵਾਨਪੁਰੇ ਆ ਗਿਆ। ਉੱਥੇ ਛੋਲੇ ਲੈ 9 ਰੁਪਈਆਂ ਦੇ ਪੁੱਜੇ। ਲਾਹੌਰ 'ਚ ਆ ਗਏ ਭਗਵਾਨਪੁਰੇ? ਭਗਵਾਨਪੁਰੇ ਅਸੀਂ ਕੈਂਪ 'ਚ ਹੀ ਆ ਗਏ ਸਿੱਧੇ? ਉੱਥੇ ਯਾਨੀ ਅਸੀਂ ਲੈ ਕੇ ਅਸੀਂ ਉੱਥੇ ਬੈਠੇ ਨਹੀਂ, ਅਸੀਂ ਫਿਰ ਹੌਲੀ ਹੌਲੀ ਤੁਰੇ ਗਏ। ਅਸੀਂ ਸ਼ੇਖੂਪੁਰ ਤੱਕ ਤੁਰ ਕੇ ਆਏ ਹਾਂ। ਸ਼ੇਖੂਪੁਰ ਤੱਕ ਉੱਥੇ ਏਦਾਂ ਕੰਪ ਜਿਹਾ ਲੱਗਾ ਸੀ, ਚੌਲ ਸੀ ਉੱਥੇ, ਦਾਲ ਛੋਲਿਆਂ ਦੇ ਇੰਨੀ ਕੁ ਦੇਣ, ਚੌਲ ਦੇਣ। ਉਹ ਮੈਂ ਲਿਆ, ਇੱਕ ਸਾਡੇ ਕੋਲ ਇੰਨੀ ਕੁ ਦੇਜ ਕੀ ਸੀ, ਉਹਦੇ 'ਚ ਪਾ ਕੇ ਪਾਣੀ ਪੂਣੀ ਕੱਖ ਪਾਲ ਕੇ ਤੇ ਅਸੀਂ ਉਹ ਪਕਾਏ। ਫਿਰ ਕਹਿੰਦੇ ਇੱਥੇ ਜਿਹਨੇ ਫੈਸਲਾਬਾਦ ਜਾਣਾ, ਲੈਲਪੁਰ, ਉਦੋਂ ਤਾਂ ਲੈਲਪੁਰ ਹੀ ਕਹਿੰਦੇ ਸੀ। ਹਾਂਜੀ, ਉਦੋਂ ਲੈਲਪੁਰ। ਚਲੋ ਭਾਈ ਚਲੋ ਬਹਿ ਜਾਓ, ਗੱਡੀ ਆ ਗਈ। ਉਹ ਮਾਲ ਗੱਡੀ ਆ ਗਈ। ਅਸੀਂ ਉਹ ਛੋਟੀ ਛੋਟੀ ਬਾੜ ਸੀ, ਉਹਦੇ 'ਚ ਬਹਿ ਗਏ। ਆਖੇ ਨਹੀਂ, ਆਖੇ ਲੜਕਾਣੇ, ਆਖੇ ਮਾਰ ਛੱਡਦੇ। ਅਸੀਂ ਫਿਰ ਉੱਥੋਂ ਉੱਠ ਕੇ ਵੱਡੇ ਬਾੜ 'ਚ ਬੈਠੇ। ਫਿਰ ਅਸੀਂ ਫੈਸਲਾਬਾਦ ਆਏ। ਸਹੀ। ਇੱਥੋਂ ਗਾਂ ਸਾਡੇ ਰਿਸ਼ਤੇਦਾਰ ਸੀ ਇੱਥੇ ਕੈਂਥਾਂ ਦੇ ਵਿੱਚ, ਪਹਿਲਾਂ ਦੇ ਬੈਠੇ ਹੋਏ, ਪਹਿਲੇ ਦੇ ਰਹਿਣ ਵਾਲੇ ਸੀ, ਸਾਡੇ ਰਿਸ਼ਤੇਦਾਰ ਸੀ। ਠੀਕ ਹੈ। ਦਾਲੋਵਾਲ ਤੋਂ ਇੱਧਰਲੇ ਪਾਸੇ ਕੈਂਥਾਂ ਪਿੰਡ ਸੀ, ਉੱਥੇ ਅਸੀਂ ਆ ਗਏ। ਉੱਥੇ ਅਸੀਂ 5-10 ਦਿਨ ਰਹੇ। ਸਹੀ। ਉੱਥੇ ਇੱਥੇ ਸਾਡਾ ਮਾਸਟਰ ਸੀ, ਮਾਸਟਰ ਮਾਲੜੀ। ਠੀਕ ਹੈ। ਇਹ ਸਾਨੂੰ ਜਾ ਕੇ ਫਿਰ ਉੱਥੋਂ ਲੈ ਆਇਆ। ਇਹਨੇ ਸਾਨੂੰ ਇੱਥੇ ਪੱਧਰੀ ਬਾਲ ਦਿੱਤਾ। ਅੱਛਾ। ਇਹ ਫਿਰ ਤੁਹਾਨੂੰ ਉੱਥੋਂ ਲੈ ਕੇ ਤੇ ਮਾਲੜੀ ਲੈ ਕੇ ਆਇਆ ਨਾ। ਮਾਲੜੀ ਤੋਂ ਫਤਿਹ ਅਲੀ ਪਟਵਾਰੀ ਸੀਗਾ ਉਦੋਂ। ਉਹਨੂੰ ਕਹਿੰਦਾ ਵੀ ਮੇਰੇ ਆ ਬੰਦੇ ਆ, ਇਹਨਾਂ ਨੂੰ ਭਾਲ ਉੱਥੇ। ਇੱਥੇ ਵੀ ਸਾਨੂੰ 5-4 ਪੈਲੀਆਂ ਪੈ ਗਈਆਂ ਤੇ ਇੱਥੇ ਸਾਨੂੰ ਮਕਾਨ ਦੇ ਵਿੱਚ ਜੀਆਂ ਦੇ ਹਿਸਾਬ ਨਾਲ ਪਈਆਂ ਜਾਂ ਨੰਬਰਾਂ ਦੇ ਹਿਸਾਬ ਨਾਲ ਪਿਆਲੀਆਂ ਪਈਆਂ ਤੁਹਾਨੂੰ? ਨੰਬਰਾਂ ਦੇ ਹਿਸਾਬ ਨਾਲ। ਉਦੋਂ ਤਾਂ ਨੰਬਰ ਕੋਈ ਨਹੀਂ ਸੀ ਪੁੱਛਦਾ। 6-7 ਪੈਲੀਆਂ ਸਾਨੂੰ ਇੱਥੇ ਮਿਲ ਗਈਆਂ। ਅਸੀਂ ਇੱਥੇ ਆ ਕੇ ਬਹਿ ਗਏ। ਜਦੋਂ ਤੁਸੀਂ ਇੱਥੇ ਆਏ, ਪਿੰਡ 'ਚ ਆ ਕੇ ਤੁਸੀਂ ਬੈਠੇ, ਤੇ ਪਹਿਲਾਂ ਵੀ ਹੋਰਾਂ ਜ਼ਿਲ੍ਹਿਆਂ 'ਚ ਵੀ ਲੋਕ ਉੱਠ ਕੇ ਆ ਕੇ ਇੱਥੇ ਬੈਠੇ ਹੋਏ ਸੀਗੇ? ਇੱਥੋਂ ਤਾਂ ਲੁੱਟ ਕੇ ਲੈ ਗਿਆ ਅਸੀਂ ਲੋਕੀ।
ਪਿੰਡਾਂ ਦੇ ਵਿੱਚੋਂ ਸਿੱਖਾਂ ਦੇ ਪਿੰਡਾਂ ਚੋਂ ਮੁਸਲਮਾਨ ਜਿਹੜੇ ਸੀ ਨਾ ਇਹ ਤੇ ਭੁੱਖੇ ਸੀਗੇ। ਇਹਨਾਂ ਨੇ ਜੋ ਦਾਣਾ ਫੱਕਾ ਜਾਂ ਉਹਦੀ ਸ਼ਾਇਦ ਸਭ ਲੈ ਗਿਆ, ਮਾਲ ਪਸ਼ੂ ਸਭ, ਸਾਨੂੰ ਨਹੀਂ ਕੁਝ ਵੀ ਲੱਭਾ ਇੱਥੇ ਸਹੀ ਪਿੰਡਾਂ ਦੇ ਵਿੱਚੋਂ। ਉਧਰੋਂ ਹੀ ਉੱਠ ਕੇ ਜਿਹੜੇ ਆਏ ਆ, ਜੇ ਇਧਰੋਂ ਉੱਠ ਕੇ ਗਏ ਆ ਉਹ ਤਾਂ ਵਿਚਾਰੇ ਬਥੇਰੀਆਂ ਕੁਰਬਾਨੀਆਂ ਦੇ ਕੇ ਆਏ ਆ ਤੇ ਬਥੇਰੀਆਂ ਕੁਰਬਾਨੀਆਂ ਦੇ ਕੇ ਗਏ। ਫਾਇਦਾ ਤਾਂ ਉਹਨਾਂ ਦਾ ਹੀ ਹੋਇਆ ਜਿਹੜੇ ਉੱਥੇ ਬੈਠੇ ਰਹਿ ਗਏ ਤੇ ਜਾਂ ਜਿਹੜੇ ਇੱਥੇ ਬੈਠੇ ਰਹਿ ਗਏ। ਇਦਾਂ ਹੀ ਆ। ਬਹਰਹਾਲ ਫਿਰ ਤੁਸੀਂ ਇੱਥੇ ਆ ਕੇ ਬੈਠੇ, ਇੱਥੇ ਆਬਾਦ ਹੋਏ। ਦੱਸ ਸਕਦੇ ਹੋ ਤੁਹਾਡੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਲੋਕ ਬੈਠੇ ਆ? ਇੱਥੇ ਸੀਗੇ ਬਾਈ ਇੱਕ ਘਰ ਫਕੀਰਾਂ ਦੇ। ਅੱਛਾ, ਪਹਿਲਾਂ ਦੇ ਬੈਠੇ ਹੋਏ? ਨਹੀਂ, ਪਹਿਲਾਂ ਦੇ ਨਹੀਂ ਸੀ, ਮੁਹਾਜਰ ਹੀ ਹੋ ਗਿਆ ਸੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚੋਂ। ਠੀਕ ਹੈ, ਗੁਰਦਾਸਪੁਰ ਚੋਂ। ਠੀਕ ਹੈ। ਕੁਛ ਮੋਚੀ ਬਾਈ ਘਰ ਮੋਚੀਆਂ ਦੇ ਬੈਠੇ ਸੀ। ਠੀਕ। ਬਾਕੀ ਅਸੀਂ ਰਾਈ ਸੀ, ਥੋੜਾ ਜਿਹਾ ਘਰ ਰਾਈਆਂ ਦਾ ਸੀ ਇੱਥੇ। ਇੱਕੋ ਹੀ ਜ਼ਿਲ੍ਹੇ ਦੇ ਸੀ ਸਾਰੇ ਰਾਈ ਜਾਂ ਹੋਰਾਂ ਜ਼ਿਲ੍ਹਿਆਂ ਦੇ? ਨਹੀਂ, ਹੋਰਾਂ ਜ਼ਿਲ੍ਹਿਆਂ ਦੇ। ਅਸੀਂ ਤਾਂ ਇਕੱਲੇ ਘਰ ਆ ਸਾਡਾ। ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਸੀ? ਇੱਕ ਜਲੰਧਰ ਦੇ ਜ਼ਿਲ੍ਹੇ ਦੇ ਆ, ਇੱਕ ਘਰ ਹੈਗਾ ਅੰਮ੍ਰਿਤਸਰ ਦੇ ਗੁਰਦਾਸਪੁਰ ਦੇ ਜ਼ਿਲ੍ਹੇ ਦਾ। ਉਹਨੇ ਹੁਣ ਪਿੰਡ ਨੂੰ ਸਾਰਿਆਂ ਨੂੰ ਤਪਾਇਆ ਆ। ਬਹੁਤ ਚੰਗਾ ਘਰ ਹੋਣਾ ਹੈ। ਸਹੀ। ਹੋਰ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਜੀ? ਅਸੀਂ ਹੁਸ਼ਿਆਰਪੁਰ ਦੇ ਸੀਗੇ, ਕੋਈ ਲੁਧਿਆਣੇ ਦੇ ਆ ਗੁੱਜਰ, ਕੋਈ ਜਲੰਧਰ ਦੇ ਰਾਈ। ਸਹੀ। ਕੋਈ ਗੁਰਦਾਸਪੁਰ ਦੇ 2-3 ਘਰ। ਸ਼ਾਹ ਵੀ ਬੈਠੇ ਇੱਥੇ? ਨਹੀਂ, ਮੁਹਾਜਰ ਹੋ ਕੇ ਆਏ ਸਾਰੇ। ਜਿਹੜੀ ਸ਼ਾਹ ਵੀ ਬੈਠੇ ਇੱਥੇ? ਸ਼ਾਹ ਬਰਾਦਰੀ? ਹਾਂ, ਸ਼ਾਹ ਬਰਾਦਰੀ ਬੈਠੀ ਹੈਗਾ। ਕਰੈਸ਼ੀ ਆ। ਕਰੈਸ਼ੀ ਕਹੋਂਦੇ ਆ। ਅੱਛਾ, ਸਹੀ ਹੈ। ਹੋਰ ਰਾਈ ਬਰਾਦਰੀ ਵੀ ਦੱਸ ਦਿੱਤੀ ਤੁਸੀਂ, ਫਕੀਰ ਵੀ ਦੱਸ ਦਿੱਤੇ, ਮੋਚੀ ਵੀ ਦੱਸ ਦਿੱਤੇ। ਇਹਨਾਂ ਤੋਂ ਇਲਾਵਾ ਹੋਰ ਕਿਹੜੀਆਂ ਬਰਾਦਰੀਆਂ ਦੇ ਲੋਕ ਬੈਠੇ ਆ ਪਿੰਡ 'ਚ ਇੱਥੇ? ਹਾਂਜੀ, ਇੱਥੇ ਰਾਈ ਆ ਜਾਂ ਗੁੱਜਰ ਆ ਜਾਂ ਸ਼ੇਖ ਕਰੈਸ਼ੀ ਆ ਜਾਂ ਮਤਲਬ ਜੱਟ ਆ ਥੋੜਾ ਜਿਹਾ ਘਰ। ਸਹੀ ਹੈ। ਲੰਬੜਦਾਰ ਕੌਣ ਨੇ? ਲੰਬੜ ਕਰਾਸ਼ੀਆਂ ਦਾ ਸੀਗਾ ਜਾਂ ਹੈਗਾ ਵੀ ਆ? ਉਹ ਫੌਤ ਹੋ ਗਿਆ ਸੀ, ਉਹਦਾ ਮੁੰਡਾ। ਹੁਣ ਉਹਦਾ ਮੁੰਡਾ ਉਹਦਾ ਮੁੰਡਾ ਵੀ ਉਹ ਵੀ ਫੌਤ ਹੋ ਗਿਆ। ਉਹਦਾ ਗਾਹਾਂ ਉਹਦਾ ਪੋਤਾ ਆ। ਆਲੇ ਦੁਆਲੇ ਦੇ ਪਿੰਡਾਂ ਦੇ ਕੋਈ ਨਾਮ ਪਤਾ ਤੁਹਾਡੇ? ਇਹ ਜਿਹੜੇ ਹੁਣ ਦਾ ਜਿਹੜਾ ਪਿੰਡ ਆ ਜਿੱਥੇ ਤੁਸੀਂ ਬੈਠੇ ਆ ਪੱਧਰੀ ਦੇ ਵਿੱਚ, ਹਾਂ, ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਆਲੇ ਦੁਆਲੇ ਇੱਕ ਖੱਖਾਂ ਪਿੰਡ ਆ। ਠੀਕ ਹੈ। ਇੱਕ ਇਹਦੇ ਗਗੋਵਾਲ ਪਿੰਡ ਆ। ਠੀਕ ਹੈ। ਇੱਕ ਇੱਧਰ ਚਾਲੀਆਂ ਚਾਲਾਂ ਪਿੰਡ। ਚਾਲਾਂ। ਇੱਧਰ ਚੀਥੇ ਆ। ਠੀਕ ਹੈ। ਇੱਧਰ ਗਾਂਵ ਬੁੱਝਿਆਂ ਵਾਲੀ ਆ। ਚੀਤਿਆਂ ਤੋਂ ਪਰੇ ਬੁੱਝਿਆਂ ਵਾਲੀ ਆ। ਠੀਕ ਹੈ। 4 ਸਵੇਰੇ ਦੇ ਪਿੰਡ ਤਾਂ ਇਹੀ ਆ। ਤੁਸੀਂ ਇਹ ਦੱਸੋ ਕਿ ਤੁਹਾਡੇ ਨਾਨਕੇ ਉਹ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ? ਕਿਹੜੇ ਜ਼ਿਲ੍ਹੇ ਦੇ ਨੇ? ਉਹ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ। ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਆ। ਹੁਣ ਕਿੱਥੇ ਬੈਠੇ ਆ? ਉਹ ਲਾਹੌਰ ਬੈਠਾ। ਮਾਮਾ ਸਾਡਾ ਬਹੁਤ ਹੋ ਗਿਆ ਉੱਥੇ, ਉਹਦੇ ਬੱਚੇ 2। ਉਹ ਸ਼ਹਿਰ ਦੇ ਵਿੱਚ ਰਹਿੰਦੇ ਸੀ। ਕੋਈ ਰਿਸ਼ਤੇਦਾਰੀ ਤੁਹਾਡੀ ਰਹਿ ਗਈ ਹੋਵੇ? ਕੋਈ ਰਿਸ਼ਤੇਦਾਰ ਰਹਿ ਗਏ ਹੋਣ ਪਿੱਛੇ ਦੇਸ਼ ਦੇ ਵਿੱਚ? ਨਹੀਂ, ਸਾਡਾ ਕੋਈ ਨਹੀਂ ਰਿਹਾ। ਠੀਕ ਹੈ। ਇੱਥੇ ਤੁਹਾਡੇ ਪਿੰਡ 'ਚੋਂ ਜਿਹੜੇ ਉੱਠ ਕੇ ਗਏ ਸੀ ਸਿੱਖ, ਕਦੀ ਪਰਤ ਕੇ ਕਦੀ ਆਏ ਹੋਣ? ਸਾਨੂੰ ਕੋਈ ਪਤਾ ਨਹੀਂ। ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਲੋਕ ਸੀ ਇੱਥੇ, ਉਹਨਾਂ ਦਾ ਉਹ ਅੰਮ੍ਰਿਤਸਰ ਚਲੇ ਗਏ। ਇੱਥੇ ਜਿਹੜੇ ਲੋਕ ਬੈਠੇ ਸੀ। ਠੀਕ ਹੈ, ਇੰਨਾ ਕੁ ਪਤਾ ਤੁਹਾਨੂੰ। ਜਦੋਂ ਤੁਸੀਂ ਦੇਸ਼ ਰਹਿੰਦੇ ਹੁੰਦੇ ਸੀਗੇ ਤਹਿਸੀਲ ਦਸੂਹੇ, ਕਿੱਦਾਂ ਦਾ ਰਸਮੋ ਰਿਵਾਜ ਸੀ ਉੱਥੇ? ਰਸਮੋ ਰਿਵਾਜ ਕਿੱਦਾਂ ਸੀ ਸ਼ਾਦੀਆਂ ਵਿਆਹਾਂ ਦਾ? ਸ਼ਾਦੀਆਂ ਵਿਆਹਾਂ ਦਾ ਸਾਡਾ ਦੇਸ਼ ਜਿਹੜਾ ਸੀ ਨਾ। ਹਾਂਜੀ। ਇੱਥੇ ਤਾਂ ਹੁਣ ਅਗਲਾ ਕਹਿੰਦਾ ਸਾਡਾ ਜੇ ਇੰਨਾ ਖਰਚਾ ਹੋ ਗਿਆ ਕਿ ਸ਼ਾਦੀ ਕਰਨੀ ਆ। ਹਾਂਜੀ। ਮੇਰੀ ਹਮਸ਼ੀਰਾ ਦਾ ਤਾਂ ਮੇਰੇ ਵੱਡੇ ਭਾਈ ਦੀ ਸ਼ਾਦੀ ਦੇਸ਼ ਹੋਈ ਸੀ। ਚੌਲ ਸਾਡੇ ਘਰ ਦੇ ਹੁੰਦੇ ਸੀ, ਮਿੱਠਾ ਸਾਡੇ ਘਰ ਦਾ ਹੁੰਦਾ ਸੀ। ਸਾਡੇ ਉੱਥੇ ਬੁਝੜਖਾਨਾ ਸੀ ਗਿਲਜੀਆਂ ਦੇ ਵਿੱਚ, ਜਿਹੜਾ ਨਾਲ ਪਿੰਡ ਸੀ। 6 ਬੈੜਾਂ ਕਰਦੇ ਹੁੰਦੇ ਸੀ ਉਹ ਰੋਜ਼ ਦੀਆਂ 6 ਬੈੜਾਂ। ਬੱਲੇ। ਰਿਆਸਤ ਕਪੂਰ ਜਾ ਕੇ ਲੋਕ ਲਿਆਉਂਦੇ ਹੁੰਦੇ ਸੀ, ਮਣ 2-2 ਮਣ ਉਹ ਗੋਸ਼ਤ ਲਿਆਉਂਦੇ ਹੁੰਦੇ ਸੀ। ਸਹੀ। ਤੇ ਸਾਡੇ ਲਾਗੇ ਸਿੱਖਾਂ ਦਾ ਪਿੰਡ ਸੀ ਇੱਕੋ ਹੀ, ਕਮਾਲਪੁਰ। ਉਹ ਉਹਨਾਂ ਦੇ ਸ਼ਰਾਬਾਂ ਉਹ ਪੀਂਦੇ ਸੀ। ਉਹ ਮੇਰਾ ਭਾਈ ਵੱਡਾ ਸੀ ਮੁਹੰਮਦ ਅਲੀ, ਇੱਕ ਮੇਰੇ ਮਾਮੇ ਦਾ ਪੁੱਤ ਸੀ ਉਹ ਯੂਸਫ ਉਹਦੇ ਨਾਲ। ਇਹਨਾਂ ਨੂੰ ਕਹਿਣਾ ਯਾਰ ਸਾਨੂੰ 5 ਸਿਰ ਗੋਸ਼ਤ ਲਿਆ ਦੇ ਉੱਥੇ। ਇਹਨਾਂ ਨੇ ਸ਼ਰਾਬਾਂ ਪੀਣੀਆਂ, ਉਹ ਪਕਾ ਕੇ ਖਾਣਾ। ਸਹੀ। ਕੋ ਆਪਣੇ ਭਰਾ ਦੇ ਬੇਲੀਆਂ ਦੇ ਜਿਹੜੇ ਬੇਲੀ ਸੀਗੇ ਸਿੱਖ, ਕੋਈ ਨਾਮ ਨੂੰ ਯਾਦ ਆ ਕਿਸੇ ਦਾ? ਕਮਾਲਪੁਰ ਵਾਲਿਆਂ ਦਾ? ਕਮਾਲਪੁਰ ਵਾਲੇ ਇੱਕ ਜਾਗਰ ਸਿੰਘ ਹੁੰਦਾ ਸੀ। ਉਹ ਸਾਡੇ ਨਾਨਕਿਆਂ ਦੇ ਪਿੰਡ ਵਿਆਹਿਆ ਸੀ। ਕਿਹੜਾ ਪਿੰਡ ਸੀ ਨਾਨਕਿਆਂ ਦਾ? ਸ਼ਹਿਰ ਉੜਬੜਾ ਟਾਂਡਾ। ਉੜਬੜਾ ਟਾਂਡਾ।
ਸਹੀ। ਔਰ ਮੋੜ ਟਾਂਡਾ ਆ। ਉਹਦੇ ਘਰੋਂ ਬੰਤੀ ਸੀ ਠੀਕ ਹੈ। ਤੇ ਉਹ ਜਾਗਰ ਸਿੰਘ ਸੀ ਉਹਦਾ ਮੁੰਡਾ ਸੀਗਾ ਜਿਹੜਾ, ਉਹਦੇ ਨਾਲ ਕੇਰ ਸਿੰਘ ਸੀ। ਕੇਰ ਸਿੰਘ ਸੀ, ਜਾਗਰ ਸਿੰਘ ਸੀ। ਜਾਗਰ ਸਿੰਘ ਤੇ ਕੇਰ ਸਿੰਘ ਉਹਦਾ ਪੁੱਤ ਸੀ। ਠੀਕ ਹੈ। ਕਮਾਲਪੁਰ ਦੇ ਜਿਹੜੇ ਸੀ, ਕਮਾਲਪੁਰ ਦੇ। ਕਮਾਲਪੁਰ ਦੇ ਜਿਹੜੇ ਜਾਗਰ ਸਿੰਘ ਸੀ ਉਹਦਾ ਮੁੰਡਾ ਸੀ ਕੇਰ ਸਿੰਘ, ਹਾਂ। ਤੇ ਲੱਭੂ ਸਿੰਘ ਲੰਬੜਦਾਰ ਹੁੰਦਾ ਸੀ ਉੱਥੇ ਦਾ। ਲੱਭੂ ਲੰਬੜਦਾਰ ਸੀ। ਆਉਣ ਜਾਣ ਸੀਗਾ, ਹੈ ਆਉਣ ਜਾਣ ਵੀ ਸੀਗਾ ਪਿੰਡ ਤੁਹਾਡੇ? ਆਉਣ ਜਾਣ ਤੋਂ ਇਲਾਵਾ ਉਹਨਾਂ ਦਾ ਨਾਈ ਰੱਖਿਆ ਸੀ, ਹੁੱਕੀਆਂ ਵੀ ਪੀਂਦੇ ਸੀ, ਦਾੜੀਆਂ ਬਣਾ ਕੇ ਰੱਖਦੇ ਸੀ। ਅੱਛਾ। ਉਦੋਂ ਨਾਈ ਸੀ ਉਹਨਾਂ ਦਾ, ਉਦੋਂ ਨਹੀਂ? ਉਦੋਂ ਸੀ ਉਹਦੇ ਨਾਂ, ਉਹ ਹਿੰਦੂ ਸੀ ਨਾਈ। ਅੱਛਾ। ਜਦੋਂ ਸਾਡੇ ਰੋਟੀਆਂ ਪਕਾਉਣੀਆਂ ਨਾ ਉਹਨਾਂ ਦੀਆਂ, ਨੇਂਦਾ ਭਾਜੀ ਦਿੰਦੇ ਸੀ ਉਧਰ ਉਧਰੀ, ਉਹਨੇ ਪਕਾਉਣੀਆਂ, ਉਹਨਾਂ ਨੇ ਆਪੇ ਹੀ ਖਿਲਾਉਣੀਆਂ, ਅਸੀਂ ਸੁੱਕੀ ਰਸਤੇ ਦੇ ਦੇਣੀ। ਜਦੋਂ ਸਾਡੀਆਂ ਰੋਟੀਆਂ ਪਕਾਉਣੀਆਂ, ਸਾਡੇ ਨਾਈਆਂ ਨੇ ਪਕਾਉਣੀਆਂ। ਠੀਕ ਹੈ। ਤੇ ਬਹਿਣ ਉੱਠਣ ਇਕੱਠਾ ਹੁੰਦਾ ਸੀ ਸ਼ਾਦੀਆਂ ਵਿਆਹਾਂ ਦੇ ਉੱਤੇ, ਜਿਹੜੀ ਇਹ ਵੀ ਆਪਣੇ ਆਪਣੇ ਨਾਈ ਵੱਖੋ ਵੱਖ ਸੀਗੇ, ਆਪਣੇ ਆਪਣੇ ਹਿਸਾਬ ਨਾਲ ਬਣਾ ਕੇ ਖਾਂਦੇ। ਉਹਨਾਂ ਤੋਂ ਸੁੱਕੀ ਰਸਤੇ ਉਹਨਾਂ ਨੇ ਸਾਡੇ ਨਾਈਆਂ ਨੂੰ ਦੇਣੀ, ਰੋਟੀਆਂ ਪਕਾਉਣੀਆਂ, ਅਸੀਂ ਆਪੇ ਪਕਾਉਣੀਆਂ, ਉਹਨਾਂ ਨਾਈਆਂ ਨੇ ਆਪੇ ਖਿਲਾਉਣੀਆਂ ਤੇ ਆਪੇ ਖਾਣੀਆਂ। ਉਹਨਾਂ ਨੇ ਵੀ ਏਦਾਂ ਹੀ ਆਪਣੇ ਆਪਣੇ ਵਰਤਾਵੇ ਤੇ ਆਪਣੇ ਆਪਣੇ ਪਕਾਈਏ ਹੁੰਦੇ। ਸਹੀ। ਤੇ ਵਰਤਾਰੇ ਤਾਂ ਸਾਰੇ ਇਦਾਂ ਹੀ ਸੀ, ਨੀਂਦੇ ਭਾਜੀਆਂ ਸਾਰਿਆਂ ਦੀਆਂ ਸੀ। ਕਦੇ ਦਿਨ ਇੱਟਾਂ ਲਿਆਉਣੀਆਂ, ਫਲਾਣੇ ਬੰਦੇ ਦਾ ਮਕਾਨ ਬਣਦੇ ਆ, 2.5 ਰੁਪਏ ਇੱਟ ਹੁੰਦੀ ਸੀ 1000। ਉਹਨਾਂ ਸਿੱਖਾਂ ਨੇ ਸਾਰਿਆਂ ਨੇ ਗੱਡੇ ਲਿਜਾਣੇ। ਸਾਡੇ ਪਿੰਡ ਦੇ ਵੀ ਜਿੰਨੇ ਗੱਡੇ ਹੋਣੇ ਸਾਰੇ ਜਾਣੇ, ਜਿਹੜਾ ਨਹੀਂ ਗਿਆ ਬਰਾਦਰੀਆਂ ਦਾ ਹੁੰਦਾ ਸੀ ਇਕੱਠ। ਕਿਉਂ ਬਈ ਤੇਰਾ ਗੱਡਾ ਕਿਉਂ ਨਹੀਂ ਗਿਆ? ਪੁੱਛ ਹੁੰਦੀ ਸੀ ਪੂਰੀ, ਪੁੱਛ ਹੁੰਦੀ ਸੀ ਪੂਰੀ। ਤੇ ਜਾਂ ਕੋਈ ਨੂੰ ਬਿਮਾਰ ਆ ਜਾਂ ਕੋਈ ਗੱਲ ਆ, ਉਹ ਦੱਸਣੀ ਉਹਨੇ, ਫਿਰ ਉਹਨੇ ਤਾਂ ਉਹਦਾ ਹੁੱਕਾ ਪਾਣੀ ਬੰਦ ਕਰ ਦਿੰਦੇ ਸੀ। ਇਹਨਾਂ ਸਲੂਕ ਹੁੰਦਾ ਸੀ। ਬੜੀ ਗੱਲ ਆ। ਫਿਰ ਨਿਭਦੀ ਵੀ ਤਾਂ ਹੀ ਆ, ਕਾਨੂੰਨ ਕੋਈ ਵੀ ਆ ਫਿਰ ਉਹਦੇ ਤੇ ਸਖਤੀ ਹੋਣੀ ਆ, ਤੇ ਫੇਰ ਹੀ ਉਹ ਕਾਨੂੰਨ ਸਾਡੇ ਅਮਲ ਹੋਣਾ। 8-8 ਪੈਲੀਆਂ ਮੱਕੀ ਦੀਆਂ ਬੀਜਦੇ ਸੀ। ਮੱਕੀਆਂ ਲੈ ਆਉਣੀਆਂ, ਉਥੇ ਜਿੰਨੇ ਕੱਢ ਕੇ ਸਿੱਟੀ ਜਾਣੀਆਂ ਕੋਠਿਆਂ ਤੇ ਜਾਂ ਬਾਹਰ। ਉਹ ਜਦੋਂ ਬਈ ਫਲਾਣੇ ਦੇ 2 ਬੰਦਿਆਂ ਦੀਆਂ ਆਹ ਛਲੀਆਂ ਕੁੱਟਣੀਆਂ, ਸਾਰਿਆਂ ਮੁੰਡਿਆਂ ਨੇ ਆਉਣਾ। ਆਪ ਤਾਂ ਪੈਣੀਆਂ। ਆਪ ਤੋਂ ਇਲਾਵਾ ਉਹਨਾਂ ਨੇ ਰੋਟੀ ਪਾਣੀ ਖਾ ਕੇ ਆ ਜਾਣਾ। ਜਿੰਨੀਆਂ ਭਾਵੇਂ 2 ਘਰਾਂ ਦੀਆਂ ਕੁੱਟ ਜਾਣ, ਚਾਹੁੰਦਾ ਕੁੱਟ ਜਾਣ, ਜਾਣੀ ਦੂਏ ਦਿਨ ਫਿਰ ਦੂਆਂ ਦੀਆਂ ਜਾਣੀ ਛਲੀਆਂ ਕੁੱਟਣੀਆਂ। ਇਹ ਨਹੀਂ ਸਲੂਕ ਇਤਫਾਕ ਸੀਗੇ, ਇਤਫਾਕ ਬਹੁਤ ਸੀ। ਤੇ ਕਿੱਦਾਂ ਦਾ ਲੱਗਦਾ ਤੁਹਾਨੂੰ ਹੁਣ? ਉਦੋਂ ਦੇ ਸਲੂਕ ਇਤਫਾਕ ਤੇ ਹੁਣ ਕਿਵੇਂ ਆ? ਹੁਣ ਦਾ ਮਾਹੌਲ ਦੱਸੋ। ਹੁਣ ਤਾਂ ਇੱਥੇ ਨਾ ਕਹਿੰਦੇ ਹੈਗਾ ਜਿਹੜੀ ਮੂੰਹ 'ਚ ਬੁਰਕੀ ਪਾਉਂਦੇ ਉਹ ਵੀ ਸਾਨੂੰ ਦੇ ਦਿਓ। ਅਫਸਰ ਕਿਸੇ ਦੀ ਕੋਈ ਸੁਣਦਾ ਹੀ ਨਹੀਂ ਗੱਲ। ਇੰਨਾ ਫਰਕ ਪੈ ਗਿਆ। ਇੰਨਾ ਫਰਕ ਪੈ ਗਿਆ। ਸਹੀ ਗੱਲ। ਜਿਹੜੇ ਬਾਜਾ ਮਾਰਨ ਵਾਲੇ ਆ ਨਾ, ਉਹ ਕਹਿੰਦੇ ਪਹਿਲਾਂ ਸਾਡਾ ਢਿੱਡ ਭਰ ਦਿਓ, ਤੇਰਾ ਮੈਂ ਤੇਰੀ ਆਖਰ, ਹੋਰਾਂ ਦਾ ਕੀ ਲੱਗਦਾ। ਉੱਥੇ ਕਹਿੰਦੀ ਦੇਖੋ ਨਹੀਂ ਕਿਤੇ ਚਲਾ ਨਾ ਜਾਵੇ। ਬੜੀ ਤੁਹਾਡੀ ਮਿਹਰਬਾਨੀ, ਤੁਸੀਂ ਟਾਈਮ ਕੱਢਿਆ, ਤੁਸੀਂ ਸਾਰਾ ਆਪਣਾ ਉੱਥੋਂ ਲੈ ਕੇ ਇੱਥੇ ਤੱਕ ਦਾ ਮਿਹਰਬਾਨੀ ਸਾਰਾ ਦੱਸਿਆ ਜੀ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ। ਅਸੀਂ ਆਪਣੇ ਦਰਸ਼ਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਹਮੇਸ਼ਾ ਹੀ ਸਾਡੇ ਹਰ ਪ੍ਰੋਗਰਾਮ ਦਾ ਕੰਨ ਤੂੰ ਪਾੜ ਦੇਣੇ, ਤੇਰੇ ਟਿੱਲੇ ਤੇ ਧਾਰ ਨਾ ਮਾਰਦਾ ਮੈਂ। ਸਾਰੇ ਹੀ ਦਰਸ਼ਕਾਂ ਦਾ ਬਹੁਤ ਹੀ ਸ਼ੁਕਰੀਆ, ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਿ ਤੁਸੀਂ ਇੱਕ ਪਿੰਡ ਪੰਜਾਬ ਦੇ ਟੀਮ ਦੀ ਹਰ ਤਰ੍ਹਾਂ ਦੀ ਕਾਵਿਸ਼ ਨੂੰ ਤੁਸੀਂ ਪਸੰਦ ਕਰਦੇ ਆ। ਅਸੀਂ ਤੁਹਾਡੇ ਬਹੁਤ ਹੀ ਜ਼ਿਆਦਾ ਮਸ਼ਕੂਰ ਹਾਂ, ਬਹੁਤ ਹੀ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ, ਅੱਜ ਦਾ ਬਾਬਾ ਜੀ ਦੇ ਨਾਲ ਗੱਲਾਂ ਕਰਨੀਆਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ। ਬਹੁਤ ਬਹੁਤ ਸ਼ੁਕਰੀਆ ਜੀ। ਰੱਬ ਰਾਖਾ।